व्यूअर्स वेलकम बैक इन आवर प्रोग्राम जी डॉक्टर साहब अगले इशू ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡੀਆਂ ਵਿਚਾਰ ਜਾਨਣਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो किसी दियां धार्मिक भावनावां ਦੇ ਉੱਤੇ ਕੋਈ ਕਹਿਣਾ ਅਸੀਂ ਗੁਰੇਜ਼ ਵੀ ਕਰਦੇ ਹਾਂ। ਕਈ ਵਾਰ ਕੁਝ ਚੀਜ਼ਾਂ ਪ੍ਰਸੰਗ ਦੇ ਵਿੱਚ ਕਿਉਂਕਿ ਫਿੱਟ ਹੁੰਦੀਆਂ ਨੇ ਫਿਰ ਉਹ ਕਹਿਣੀਆਂ ਬਣਦੀਆਂ ਵੀ ਨੇ। ਲੇਕਿਨ ਮੈਂ ਇਹ ਦੇਖ ਰਿਹਾ ਕਿ ਵੀ ਜਿੱਥੇ ਅਸੀਂ ਪਿਛਲੇ ਸਾਰੇ ਸਮੇਂ 'ਚ ਕਿਵੇਂ ਬੀਜੇਪੀ ਆਰਐਸਐਸ ਜਾਂ ਇਹਨਾਂ ਦੀਆਂ ਅੱਗੋਂ ਜਿਹੜੀਆਂ ਸ਼ਾਖਾਵਾਂ ਕੋਈ ਵਿਸ਼ਵ ਹਿੰਦੂ ਪਰਿਸ਼ਦ ਕੋਈ ਬਜਰੰਗ ਦਲ ਔਰ ਖਾਸ ਤੌਰ ਤੇ ਜਿਹੜਾ ਇਹਨਾਂ ਨੇ ਆਪਣਾ ਵਿਪ ਬॉय ਖੜਾ ਕੀਤਾ ਆਦਿੱਤਿਆਨਾਥ ਯੋਗੀ ਯੂਪੀ ਦੇ ਵਿੱਚ ਕਿਵੇਂ ਉਹ ਇਤਿਹਾਸ ਵੀ ਬਦਲ ਰਹੇ ਨੇ। ਨਫ਼ਰਤ ਦੇ ਵਣਜਾਰਿਆਂ ਦੇ ਨਾਤੇ ਕਿਵੇਂ ਉਹਨਾਂ ਨੇ ਹਰ ਪਾਸੇ ਇੱਕ ਨਫ਼ਰਤ ਦੀ ਅੱਗ ਫੈਲਾਈ ਹੋਈ ਹੈ। ਅੱਜ ਹੀ BBC ਦੀ ਇੱਕ ਐਕਸਕਲੂਸਿਵ ਸਟੋਰੀ ਸੀ ਕਿ ਕਿਵੇਂ ਬਿਹਾਰ ਦੇ ਵਿੱਚ ਦੁਸਹਿਰੇ ਤੋਂ ਲੈ ਕੇ ਹੁਣ ਦੀਵਾਲੀ ਤੱਕ ਕਿਉਂਕਿ ਕੱਲ ਉੱਥੇ ਆਲਰੇਡੀ ਅੱਜ ਬਿਗਨਿੰਗ ਹੈ ਦੀਵਾਲੀ ਦੀ ਪਰ ਉੱਥੇ ਬਿਹਾਰ ਦੇ ਵਿੱਚ ਕਿਵੇਂ ਉਹਨਾਂ ਨੇ ਤਾਂ ਹੈਡਲਾਈਨ ਇਹ ਦਿੱਤੀ ਸੀ ਕਿ ਜਿਹੜੀ ਫਿਰਕੂ ਫਸਾਦ ਦੀ ਲੈਬੋਰਟਰੀ ਹੈ ਨੈਕਸਟ ਉਹ ਬਿਹਾਰ ਬਣ ਚੁੱਕੀ ਹੈ। ਔਰ ਉੱਥੇ ਕਿਵੇਂ ਬੇਸ਼ੱਕ ਕਹਿਣ ਨੂੰ ਨਤੀਸ਼ ਕੁਮਾਰ ਦੀ ਹਕੂਮਤ ਹੈ ਪਰ ਉਹਨਾਂ ਇਲਾਕਿਆਂ 'ਚੋਂ ਜਿਹੜੇ ਕਦੇ ਪਹਿਲਾਂ ਕੋਈ ਤਿਉਹਾਰ ਮਨਾਏ ਹੀ ਨਹੀਂ ਗਏ ਹੁਣ ਉਹਨਾਂ ਨੇ ਇਹ ਵੀ ਰੱਖਤਾ ਜੀ ਹਿੰਦੂ ਨਵਾਂ ਸਾਲ ਉਹਦੇ ਥੱਲੇ ਮੁਸਲਮਾਨਾਂ ਦੇ ਮਹੱਲੇ 'ਚੋਂ ਲਿਜਾ ਕੇ ਔਰ ਭੜਕਾਊ ਨਾਰੇ ਬੜੇ ਬੜੇ ਡੀਜਿਆਂ ਦੇ ਉੱਤੇ ਰਿਕਾਰਡ ਕਰਕੇ ਔਰ ਫਿਰ ਉੱਥੇ ਹਮਲੇ ਕਰਕੇ ਕਿਵੇਂ ਮੁਸਲਮਾਨ ਮਾਰੇ ਜਾ ਰਹੇ ਨੇ। ਮਸਜਿਦਾਂ ਤੇ ਹਮਲੇ ਹੋ ਰਹੇ ਨੇ ਜਿੱਥੇ ਈਦਗਾਹ ਖੁੱਲੀਆਂ ਥਾਵਾਂ ਜਿੱਥੇ ਕਿ ਉਹ ਆਪਣੀ ਈਦ ਦੀ ਨਮਾਜ਼ ਪੜ੍ਹਦੇ ਨੇ ਉਹਦੇ 'ਚ ਉਹ ਆਪਣੇ ਭਗਵੇ ਝੰਡੇ ਗੱਡ ਕੇ ਉਹਨੂੰ ਮੰਦਰ ਦੀ ਪ੍ਰਾਪਰਟੀ ਦੱਸ ਰਹੇ ਨੇ। ਸੋ ਇਹ ਰੁਝਾਨ ਸਾਰੇ ਪਾਸੇ ਚੱਲ ਹੀ ਰਿਹਾ ਹੈ ਪਰ ਜਿਵੇਂ ਆਦਿੱਤਿਆਨਾਥ ਯੋਗੀ ਸ਼ਰੇਆਮ ਹਾਲਾਂਕਿ ਇੱਕ ਪ੍ਰੋਸੈਸ ਹੈ ਜਦੋਂ ਤੁਸੀਂ ਨਾਂ ਬਦਲਣ ਦੀ ਗੱਲ ਵੀ ਕਰਦੇ ਹੋ ਕਿਸੇ ਦਾ ਸਭ ਤੋਂ ਪਹਿਲਾਂ ਕੁਝ ਆਫੈਂਸਿਵ ਕਿਸਮ ਦੇ ਨਾਂ ਜਿਹੜੇ ਸਦੀਆਂ ਤੋਂ ਚਲੇ ਆਏ ਲੋਕ ਜਿਹੜੇ ਨੇ ਉਹ ਲਿਖਦੇ ਨੇ ਐਡਮਿਨਿਸਟ੍ਰੇਸ਼ਨ ਨੂੰ ਕਿ ਜੀ ਸਾਡੇ ਪਿੰਡ ਦਾ ਜਾਂ ਸਾਡੇ ਇਸ ਕਸਬੇ ਦਾ ਇਹ ਨਾਂ ਜਿਹੜਾ ਉਹ ਉਚਾਰਨਾ ਔਖਾ ਹੈ ਜਾਂ ਇਸ ਚੋਂ ਜਿਹੜੇ ਨੇ ਉਹ ਚੰਗੇ ਭਾਵ ਨੇ ਇਹਨੂੰ ਬਦਲ ਕੇ ਇਹ ਰੱਖੋ। ਫਿਰ ਸਟੇਟ ਗਵਰਨਮੈਂਟ ਉਹਦੇ ਤੇ ਵਿਚਾਰ ਕਰਦੀ ਹੈ। ਸਟੇਟ ਫਿਰ ਉਹਨੂੰ ਜਿਹੜੀ ਹੈ ਕਰਨ ਤੋਂ ਬਾਅਦ ਜੇ ਫੈਸਲਾ ਕਰੇ ਫਿਰ ਗਵਰਨਰ ਨੂੰ ਕਹਿੰਦੀ ਹੈ। ਗਵਰਨਰ ਸਾਈਨ ਕਰਕੇ ਫਿਰ ਸੈਂਟਰ ਗਵਰਨਮੈਂਟ ਨੂੰ ਭੇਜਦਾ ਹੈ। ਸੈਂਟਰ ਫਿਰ ਉਸ ਤੇ ਕੰਸੈਂਟ ਕਰਦੀ ਹੈ। ਫਿਰ ਸੋ ਹੁਣ ਤੱਕ ਵੀ ਪੰਜਾਬ 'ਚ ਇਸ ਕਿਸਮ ਦੇ ਇਲਾਕੇ ਨੇ ਜਿੱਥੇ ਪਿਛਲੇ 40 ਸਾਲ ਤੋਂ ਵੀ ਇਹ ਡਿਮਾਂਡ ਰਹੀ ਜਿਵੇਂ ਪਿੰਡ ਦਾ ਨਾਂ ਬੁੱਢੀ ਪਿੰਡ ਹੈ ਨਹੀਂ ਉਹਦੇ 'ਚ ਹੋਣਾ ਕਦੋਂ ਕੋਈ ਪਲੇਗ ਪਈ ਬਾਕੀ ਸਾਰੇ ਮਰ ਮੁਰ ਗਏ ਇੱਕ ਬੁੱਢੀ ਰਹਿ ਗਈ। ਹੁਣ ਲੋਕਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਇੱਕ ਜ਼ਮਾਨੇ 'ਚ ਮੂਵ ਸੀ ਕਿ ਇਹਦਾ ਨਾਮ ਇਸ ਕਿਸਮ ਦੇ ਹੋਰ ਵੀ ਨੇ। ਲੇਕਿਨ ਜਿਸ ਤੇਜ਼ੀ ਨਾਲ ਅਯੁੱਧਿਆ ਤੋਂ ਲੈ ਕੇ ਜਿਹੜਾ ਇਹ ਸਾਰਾ ਪਾਰਟ ਇਹਨਾਂ ਦਾ ਚੱਲਿਆ ਰਾਮ ਮੰਦਰ ਦਾ ਮੁੱਦਾ ਹੁਣ ਤਾਂ ਈਵਨ ਉਹਨਾਂ ਦਾ ਮੀਡੀਆ ਜਾਂ ਉਹਨਾਂ ਦੇ ਕੋਰਟ ਵੀ ਉਹਨੂੰ ਬਾਬਰੀ ਮਸਜਿਦ ਨਹੀਂ ਕਹਿੰਦੇ ਕਿ ਵੀ ਬਾਬਰੀ ਮਸਜਿਦ ਨੂੰ ਢਾਇਆ ਉਹਨੂੰ ਰਾਮ ਮੰਦਰ ਕਹਿਣਗੇ ਕਿ ਰਾਮ ਮੰਦਰ ਇਸ਼ੂ ਰਾਮ ਮੰਦਰ ਦਾ ਇਸ਼ੂ ਹੈ ਹੀ ਨਹੀਂ ਸੀ। ਇਸ਼ੂ ਤਾਂ ਬਾਬਰੀ ਮਸਜਿਦ ਉੱਥੇ ਸੀ। ਇਸ਼ੂ ਤਾਂ ਤੁਸੀਂ ਖੜਾ ਕੀਤਾ। ਜਿਸ ਤਰ੍ਹਾਂ ਜਦੋਂ ਸਿੱਖ ਆਪਣੇ ਹੱਕਾਂ ਲਈ ਲੜਦੇ ਰਹੇ ਉਹਨੂੰ ਕਹਿਣਾ ਕਿ ਹਾਊ ਟੂ ਸੋਲਵ ਦਾ ਸਿੱਖ ਪ੍ਰੋਬਲਮ। ਉਹ ਸਿੱਖ ਪ੍ਰੋਬਲਮ ਤਾਂ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਤਾਂ ਇੰਡੀਆ ਪ੍ਰੋਬਲਮ ਹੈ। ਸਿੱਖਾਂ ਨੂੰ ਜੇ ਇੰਡੀਆ ਆਪਣਾ ਹਿੱਸਾ ਨਹੀਂ ਮੰਨਦਾ ਜਾਂ ਨਹੀਂ ਬਣਾਇਆ ਜਾਂ ਉਹਨਾਂ ਤੇ ਜ਼ੁਲਮ ਕੀਤੇ ਨੇ ਇਟਸ ਅ ਪ੍ਰੋਬਲਮ ਇੰਡੀਆ। ਤੁਸੀਂ ਇਹ ਦੇਖੋ ਕਿ ਵਟ ਇਜ਼ ਦ ਐਨਾਟਮੀ ਆਫ ਪ੍ਰੋਬਲਮ ਇੰਡੀਆ ਉਹਨਾਂ ਦੀ ਪ੍ਰੋਬਲਮ ਕੀ ਹੈ ਔਰ ਉਹ ਜਿਹੜਾ ਉਹਦਾ ਕੀ ਹੱਲ ਹੈ। ਪਰ ਉਹਨੂੰ ਤੁਸੀਂ ਕਿਤੇ ਵੀ ਦੇਖੋ ਆਪਣੇ ਵੀ ਉਹੀ ਕਹੀ ਜਾਣਗੇ ਕਿ ਜੀ ਸਿੱਖ ਸਮੱਸਿਆ ਦਾ ਸਿੱਖਾਂ ਦੀ ਕਾਹਦੀ ਸਮੱਸਿਆ ਹੁਣ ਇਹੀ ਹਾਲ ਜਿਹੜਾ ਉਹਨਾਂ ਨੇ ਬਾਬਰੀ ਮੌਸਕ ਪਾਸੇ ਕਰਤੀ ਰਾਮ ਟੈਂਪਲ ਔਰ ਹੁਣ ਇੱਕ ਤਾਂ ਅਸੀਂ ਨਾਂ ਬਦਲਣ ਦੀ ਗੱਲ ਵੀ ਕਰਾਂਗੇ ਪਰ ਮੈਂ ਦੇਖਦਾ ਹਾਂ ਵੀ ਇਹ ਕਿਉਂ ਜਿਹੇ ਫੇਕ ਕਿਸਮ ਦੇ ਲੋਕ ਨੇ। ਇੱਕ ਪਾਸੇ ਤਾਂ ਤੁਸੀਂ ਵਰਣ ਆਸ਼ਰਮ ਦੀ ਗੱਲ ਦੇਖੋ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਔਰ ਕੋਈ ਕਿਸੇ ਵਰਣ ਦੇ ਨਾਲ ਰਿਸ਼ਤਾ ਤਾਂ ਦੂਰ ਦੀ ਗੱਲ ਉਹਨਾਂ ਦੇ ਹੱਥ ਦਾ ਛੋਇਆ ਪਾਣੀ ਸ਼ੂਦਰਾਂ ਦੇ ਵੀ ਪੀਣਾ ਗਵਾਰਾ ਨਹੀਂ ਹੈ। ਔਰ ਦੂਸਰੇ ਪਾਸੇ ਇਹਨਾਂ ਦਾ ਜਿਹੜੀ ਅਟੁੱਟ ਭਾਰਤ ਜਾਂ ਭਾਰਤ ਪੁੰਨਿਆ ਭੂਮੀ ਜਾਂ ਬ੍ਰਹਮ ਭੂਮੀ ਉਹਦਾ ਕਨਸੈਪਟ ਦੇਖੋ ਤੇ ਫਿਰ ਇਹਨਾਂ ਦੇ ਆਦੇਸ਼ ਇਹਨਾਂ ਦੇ ਸਲੋਕ ਇਹਨਾਂ ਦਾ ਧਾਰਮਿਕ ਡਿਸਪਲਿਨ ਜਿਹੜਾ ਭਾਰਤੀ ਸਮੁੰਦਰ ਇੰਡੀਅਨ ਓਸ਼ਨ ਜਿਹੜਾ ਅਰੇਬਿਕ ਓਸ਼ਨ ਹੈ ਉਹਨੂੰ ਪਾਰ ਕਰਦਾ ਸੀ ਉਹਨੂੰ ਮਲੇਛ ਗਰਦਾਨ ਦਿੱਤਾ ਜਾਂਦਾ ਸੀ ਉਹਨੂੰ ਅਵਰਣ ਬਣਾ ਦਿੱਤਾ ਜਾਂਦਾ ਸੀ ਕਿ ਉਹ ਜਿਹੜਾ ਕਿਉਂਕਿ ਪੁੰਨਿਆ ਭੂਮੀ ਭਾਰਤ ਹੈ ਜਿਹੜਾ ਭਾਰਤ ਤੋਂ ਬਾਹਰ ਗਿਆ
ਉਹਦੇ ਲਈ ਕੋਈ ਹੋਂਦ ਨਹੀਂ ਹੈ। ਔਰ ਇਹੀ ਕਾਰਨ ਸੀ ਕਿ ਈਵਨ ਇਨੀਸ਼ੀਅਲੀ ਜਦੋਂ ਜਿਹੜੇ ਪੜ੍ਹਨ ਜਾਂਦੇ ਸੀ ਵਿਦਿਆਰਥੀ ਵੀ ਬਾਹਰ ਆਏ ਅੰਗਰੇਜ਼ਾਂ ਦੇ ਰਾਜ ਗੁਜਰਾਤ ਤੋਂ ਸਣੇ ਗਾਂਧੀ ਦੇ ਜਾਂ ਦੂਜਿਆਂ ਦੇ, ਉਹਨਾਂ ਦੀਆਂ ਬਰਾਦਰੀਆਂ ਨੇ ਵੀ ਇਹਨਾਂ ਨੂੰ ਕੱਢ ਦਿੱਤਾ ਸੀ ਕਿ ਵੀ ਇਹ ਪੁੰਨਿਆ ਭੂਮੀ ਚੋਂ ਬਾਹਰ ਚਲੇ ਗਏ ਨੇ ਜੀ। ਲੇਕਿਨ ਝੂਠ, ਔਰ ਜੇ ਤੁਸੀਂ ਅਦਰਵੇ ਦੇਖੋ ਵੀ ਜਿਹੜਾ ਅੱਜ ਜੇ ਪਦਮਾਵਤ ਜਾਂ ਪਦਮਾਵਤੀ ਪਿਕਚਰ ਬਣੀ ਜਾਂ ਪਦਮਾਵਤੀ ਦਾ ਇੱਕ ਨਾਵਲ ਤੇ ਆਧਾਰਿਤ ਗੱਲ ਹੈ, ਇਹਨਾਂ ਨੂੰ ਬੜੀ ਤਕਲੀਫ ਹੋਈ ਕਿ ਅੱਛਾ ਅਲਾਉਦੀਨ ਖਿਲਜੀ ਉਹਨੂੰ ਸਾਡੀ ਪਦਮਾਵਤੀ ਦੇ ਉੱਤੇ ਜਿਹੜਾ ਉਹਦੀ ਅੱਖ ਸੀ ਜਾਂ ਉਹ ਉਹਨੂੰ ਸੀ। ਔਰ ਲੇਕਿਨ ਅੱਜ ਤੁਸੀਂ ਇਹ ਦੇਖ ਰਹੇ ਹੋ ਪਿਛਲੇ ਹਫਤੇ ਦੀਆਂ ਖਬਰਾਂ 'ਚ ਕਿ ਜੀ ਸਾਊਥ ਕੋਰੀਆ ਦੀ ਫਸਟ ਲੇਡੀ ਕਿਮ ਜੋਂਗ ਸੁਕ ਇਹ ਅਯੁੱਧਿਆ ਹੈਲੀਕਾਪਟਰ ਦੇ ਰਾਹੀਂ ਯੋਗੀ ਦੇ ਨਾਲ ਉੱਥੇ ਫਿਰ ਰਾਮਚੰਦਰ ਤੇ ਸੀਤਾ ਬਣੇ ਜਿਹੜੇ ਨੇ ਉਹਦੇ ਗਲ 'ਚ ਹਾਰ ਪਾ ਰਹੇ ਨੇ ਔਰ ਉਹਦਾ ਇੱਕ ਮੋਨੂਮੈਂਟ। ਔਰ ਇਹਦੀ ਕਹਾਣੀ ਇਹਨਾਂ ਨੇ ਕੀ ਕੱਢੀ ਕਿ ਜੀ 2004 ਸਾਲ ਪਹਿਲਾਂ ਜਾਂ 2005 ਸਾਲ ਪਹਿਲਾਂ ਇੱਕ ਅਯੁੱਧਿਆ ਦੀ ਰਾਜਕੁਮਾਰੀ ਪ੍ਰਿੰਸੈਸ ਉਹ ਸਾਊਥ ਕੋਰੀਆ ਚਲੀ ਗਈ ਸੀ ਵਿਆਹ ਕਰਾਉਣ ਜਾਂ ਵਿਆਹ ਕਰਾ ਕੇ, ਔਰ ਉੱਥੇ ਜਿਹੜੇ ਬਹੁਤ ਸਾਰੇ ਉਹਨਾਂ ਦੇ ਡਿਸੈਂਡੈਂਟ ਨੇ ਵਸਦੇ ਉਸੇ ਹੀ ਰਾਣੀ ਦੇ ਨੇ। ਇਸ ਲਈ ਇਹ ਅਸੀਂ ਹੁਣ 2003 ਸਾਲ ਪਹਿਲਾਂ ਦਾ ਰਿਸ਼ਤਾ ਜਿਹੜਾ ਸਾਊਥ ਕੋਰੀਆ ਦੇ ਨਾਲ ਸੀ ਸਾਡਾ, ਅਸੀਂ ਤੁਸੀਂ ਦੇਖੋ ਕਿੰਨਾ ਵੱਡਾ ਫਰਾਡ। ਪਹਿਲਾਂ ਤਾਂ ਇਹ ਹੈ ਵੀ ਜੇ ਤੁਹਾਡੀ ਉਹ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਤਾਂ ਵਿਚਾਰਿਆਂ ਦਾ ਕੋਈ ਰਾਹ ਹੀ ਨਹੀਂ ਸੀ ਜੀ, ਤੇ ਉਹ ਜਿਹੜਾ ਸਾਊਥ ਕੋਰੀਆ ਹੈ ਉੱਥੇ ਕੋਈ ਕਸ਼ਤਰੀ ਰਾਜਾ ਸੀ, ਫਿਰ ਉਹਦਾ ਸਵੰਬਰ ਕਿੱਥੇ ਹੋਇਆ, ਕਿਹਨੇ ਉਹਨੂੰ ਜਾਂ ਉਹ ਭੱਜ ਕੇ ਚਲੀ ਗਈ ਸੀ, ਉਹਨੂੰ ਕੱਢ ਕੇ ਲੈ ਗਿਆ ਸੀ ਸਾਊਥ ਕੋਰੀਆ ਵਾਲਾ। ਕੋਈ ਬੇਸ ਕੋਈ ਨਹੀਂ ਹੈ। ਇਹਨੂੰ ਇੱਕ ਕਹਾਣੀ ਬਣਾ ਕੇ ਹੁਣ ਸਾਊਥ ਕੋਰੀਆ ਇੱਕ ਖੁਸ਼ਹਾਲ ਜਿਹੜਾ ਇੰਡਸਟਰੀ ਡਿਵੈਲਪ ਉਹਨਾਂ ਦੀ ਹੋਈ ਹੈ ਔਰ ਇਹ ਆਪਣੇ ਪੈਰ ਜਿਹੜੇ ਨੇ ਪਸਾਰ ਰਹੇ ਨੇ ਚੀਨ ਦੇ ਖਿਲਾਫ। ਅਮਰੀਕਾ ਵੀ ਇਹਨਾਂ ਨੂੰ ਖੜਾ ਕਰ ਰਿਹਾ ਔਰ ਆਲਰੇਡੀ ਸਾਊਥ ਕੋਰੀਆ ਔਰ ਜਾਪਾਨ ਅਮਰੀਕਾ ਦੇ ਆਰਬਿਟ 'ਚ ਨੇ। ਸੋ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਇੱਕ ਫਾਲਸ ਜਾਂ ਇੱਕ ਜਿਵੇਂ ਝੂਠਾ ਮੰਦਰ ਖੜਾ ਕਰ ਦਿੱਤਾ ਇਹਨਾਂ ਨੇ। ਉਵੇਂ ਹੀ ਕਿ ਜੀ ਇਹ ਉਹ ਜਿਹੜੀ 2000 ਸਾਲ ਪਹਿਲਾਂ ਸਾਡੀ ਰਾਜਕੁਮਾਰੀ ਗਈ ਸੀ ਉਹਦਾ ਕਿਹਨੇ ਪੜਾਇਆ ਸੀ ਵਿਆਹ, ਸਵੰਬਰ ਕੀਤਾ ਸੀ ਉਹਦਾ। ਔਰ ਜੇ ਇਹ ਸੀ ਕਿਵੇਂ ਅੱਜ ਤੁਸੀਂ ਕਹੋ ਕਿਸੇ ਵੀ ਇਹਨਾਂ ਦੇ ਜਿਹੜੇ ਰਾਜੇ ਰਾਜਕੁਮਾਰ ਨੇ ਔਰ ਜਿਹੜੀ ਪ੍ਰਿੰਸਲੀ ਫੈਮਿਲੀਜ਼ ਨੇ ਕਿ ਕਿਸੇ ਉਹ ਮੰਗੋਲ ਰੇਸ ਦੇ ਸਾਊਥ ਕੋਰੀਅਨ ਜਾਂ ਚੀਨੇ ਦੇ ਨਾਲ ਵਿਆਹ ਕਰਨ ਆਪਣੀ ਕੁੜੀ ਦਾ ਜੀ। ਸੋ 2000 ਸਾਲ ਪਹਿਲਾਂ ਅਯੁੱਧਿਆ ਅੱਜ ਕਿੰਨਾ ਕਹਿਆ ਉਹ ਰੇਤ ਔਰ ਮਿੱਟੀ ਦਾ ਉਹ ਸਾਰਾ ਥਾਂ ਭਰਿਆ ਹੋਇਆ ਤੇ ਸਾਊਥ ਕੋਰੀਆ ਵਾਲਿਆਂ ਨੂੰ ਵੀ ਹੋਰ ਕੋਈ ਨਹੀਂ ਸੀ ਨਾ ਜਦੋਂ ਬਰਾਤ ਲੈ ਕੇ ਆਏ ਸੀ ਸਾਊਥ ਕੋਰੀਆ ਵਾਲੇ ਅਯੁੱਧਿਆ 'ਚ। ਲੇਕਿਨ ਜਦੋਂ ਤੁਸੀਂ ਝੂਠ ਹੀ ਬੋਲਣਾ ਹੈ ਇੰਨਾ ਵੱਡਾ ਝੂਠ ਬੋਲੋ ਕਿ ਕੋਈ ਯਕੀਨ ਹੀ ਨਾ ਕਰ ਸਕੇ ਕਿ ਵੀ ਇਹ ਝੂਠ ਹੋ ਸਕਦਾ। ਹੁਣ ਉਹ ਵੀ ਜਿਹੜੀ ਕਿਮ ਜੋਂਗ ਸੁਕ ਹੈ ਉਹ ਵੀ ਤੁਰੀ ਹੋਈ ਹੈ ਨਾਲ ਸਾਊਥ ਕੋਰੀਆ ਦਾ ਥਰੂ ਅਮਰੀਕਾ ਆਪਣੇ ਇੰਟਰਸਟ ਨੇ ਔਰ ਉੱਥੇ ਕਿ ਜੀ ਐਡਾ ਮੈਮੋਰੀਅਲ ਅਸੀਂ ਹੁਣ ਬਣਾਵਾਂਗੇ ਇਹ ਸਾਬਤ ਕਰਦੇ ਆ। ਤੇ ਜੇ ਭਾਈ ਤੁਹਾਡੀਆਂ ਇੱਥੋਂ ਦੀਆਂ ਰਾਜਕੁਮਾਰੀਆਂ ਸਾਊਥ ਕੋਰੀਆ ਵਿਆਹ ਕਰਾਉਂਦੀਆਂ ਰਹੀਆਂ ਤੇ ਫਿਰ ਤੁਸੀਂ ਇੰਨਾ ਜਿਹੜਾ ਪਿਓਰ ਬਲੱਡ ਦਾ ਕਨਸੈਪਟ ਔਰ ਜ਼ਾਤ ਤੇ ਗੋਤਰ ਤੇ ਉਹ ਜਾਂ ਤਾਂ ਮੰਗਲੀਕ ਹੋਏਗੀ ਉਹ ਵਿਚਾਰੀ ਮੰਗਲੀਕ ਦਾ ਉੱਥੇ ਵਿਆਹ ਨਹੀਂ ਹੁੰਦਾ ਹੋਣਾ ਉੱਥੇ ਚਲੀ ਗਈ ਹੋਣੀ ਜਾਂ ਤਾਂ ਕੋਈ ਇਦਾਂ ਦੀ ਗੱਲ ਬਣਾ ਕੇ ਕੁਛ ਤਾਂ ਹੋਰ ਕਹਾਣੀ ਜੋੜੋ ਕਿ 2005 ਸਾਲ ਪਹਿਲਾਂ ਅਯੁੱਧਿਆ ਦਾ ਇੱਕ ਨਿੱਕਾ ਜਿਹਾ ਪਿੰਡ ਹੈ ਉਹਨੂੰ ਐਡਾ ਕਿਹੜਾ ਸਾਊਥ ਕੋਰੀਆ ਦੇ ਨਾਲ ਉਹਦਾ ਲਿੰਕ ਬਣਿਆ ਸੀ। ਉਹਦਾ ਸਾਊਥ ਕੋਰੀਆ ਐਗਜ਼ਿਸਟ ਵੀ ਨਹੀਂ ਸੀ ਕਰਦਾ ਇਹ ਸਾਰਾ ਹੀ ਜਿਹੜਾ ਇਹ ਪਰ ਏਡਾ ਵੱਡਾ ਝੂਠ ਬਣਾ ਕੇ ਔਰ ਇਹੀ ਨਹੀਂ ਇਸ ਨੂੰ ਜਿਵੇਂ ਮੀਡੀਆ ਦੇ ਵਿੱਚ ਪੂਰਾ ਰੰਗੀਨ ਬਣਾ ਕੇ ਔਰ ਉਹ ਯੋਗੀ ਜਿਹੜਾ ਹੈ ਉਹ ਆਪਣਾ ਝੂਠ ਬੋਲ ਰਿਹਾ। ਇਹਦੇ ਨਾਲ ਹੀ ਜਦੋਂ ਮੈਂ ਇਹ ਨਾਂ ਬਦਲਣ ਦੀ ਗੱਲ ਕੀਤੀ ਹੈ ਕਿ ਹੁਣ ਇਹ ਸਾਰੇ ਹੀ ਨਾਰਮ ਕਿ ਪਹਿਲਾਂ ਲੋਕਲ ਇਲਾਕਾ ਫਿਰ ਸਟੇਟ ਫਿਰ ਸੈਂਟਰ ਫਿਰ ਅਪਰੂਵਲ ਫਿਰ ਸਾਰਾ ਹੁੰਦਾ। ਯੋਗੀ ਨਾਂ ਬਦਲਣ ਪਹਿਲਾਂ ਉਹਨੇ ਮੁਗਲ ਸਰਾਏ ਜ਼ਿਲ੍ਹਾ ਵੀ ਸੀ ਜ਼ਿਲ੍ਹੇ ਦਾ ਨਾਂ ਬਦਲ ਦਿੱਤਾ ਦੀਨ ਦਿਆਲ ਉਪਾਧਿਆਏ। ਰੇਲਵੇ ਸਟੇਸ਼ਨ ਜਿਹੜਾ ਰੇਲਵੇ ਸਿੱਧਾ ਸੈਂਟਰ ਦੇ ਅੰਦਰ ਆਂਦਾ ਮੁਗਲ ਸਰਾਏ ਰੇਲਵੇ ਸਟੇਸ਼ਨ ਦਾ ਨਾਂ ਜਿਹੜਾ ਬਦਲ ਦਿੱਤਾ। ਫਿਰ ਇਲਾਹਾਬਾਦ ਨੂੰ ਜਿਹੜਾ ਉਹ ਪ੍ਰਯਾਗਰਾਜ ਬਣਾ ਦਿੱਤਾ। ਹੁਣ ਤੀਸਰਾ ਜਦੋਂ ਕਿ ਇਹ ਇੱਕ ਪਾਸੇ ਇਹ ਜਿਹੜਾ ਸਾਊਥ ਕੋਰੀਆ ਦੀ ਫਸਟ ਲੇਡੀ ਦਾ ਡਰਾਮਾ ਕੀਤਾ ਜਾ ਰਿਹਾ 2003 ਸਾਲ ਪਹਿਲਾਂ ਇੱਥੋਂ ਇੱਕ ਪ੍ਰਿੰਸੈਸ ਗਈ ਸੀ ਵਿਆਹ ਕੇ ਸਾਊਥ ਕੋਰੀਆ ਉਹਦੀ ਔਲਾਦ ਪਤਾ ਨਹੀਂ ਜੰਮ ਪਈ ਹੈ। ਤੇ ਦੂਜੇ ਪਾਸੇ ਹੁਣ ਇਹ ਹੈ ਕਿ ਉਹਨੇ ਫੈਜ਼ਾਬਾਦ ਜ਼ਿਲ੍ਹਾ ਜਿਹਦੇ ਚ ਅਯੁੱਧਿਆ ਇੱਕ ਛੋਟੀ ਜਿਹੀ ਮਿਊਨਿਸਪੈਲਿਟੀ ਹੈ ਉਹਦਾ ਫੈਜ਼ਾਬਾਦ ਜ਼ਿਲ੍ਹੇ ਦਾ ਨਾਂ ਹੀ ਜਿਹੜਾ ਬਦਲ ਕੇ ਅਯੁੱਧਿਆ ਰੱਖ ਦਿੱਤਾ ਔਰ ਉਹਦੇ ਚ ਉਹਨੇ ਕਿਹਾ ਕਿ ਜੀ ਇਹ ਅਯੁੱਧਿਆ ਸਾਡੀ ਆਨ ਸ਼ਾਨ ਦਾ ਪ੍ਰਤੀਕ ਹੈ। ਆਨ ਬਾਨ ਸ਼ਾਨ ਹੁਣ ਕੱਲੀ ਆਨ ਸ਼ਾਨ ਨਹੀਂ ਆਨ ਦੇ ਵਿੱਚ ਬਾਨ ਵੀ ਹੈ ਉਹ ਰਾਮ ਬਾਣ ਹੈ ਨਾ ਕਿ ਰਾਮ ਦਾ ਨਾਮ ਵਰਤੋ। 2019 ਦੀਆਂ ਚੋਣਾਂ ਵੀ ਜਿੱਤਣੀਆਂ ਨੇ ਹੋਰ ਸਾਰੇ ਪਾਸੇ ਫੇਲਿਅਰ ਹੋ ਰਹੀ ਹੈ। ਕਰਨਾਟਕਾ ਦੇ ਵਿੱਚ ਵੀ 4 ਚੋਣਾਂ ਹੋਈਆਂ ਨੇ
ਉਹਦੇ ਚ ਲੋਕ ਸਭਾ ਵੀ ਔਰ ਲੋਕਲ ਵੀ ਸੀ, ਸਿਰਫ ਇਹਨਾਂ ਨੂੰ ਬੀਜੇਪੀ ਨੂੰ ਇੱਕ ਸੀਟ ਮਿਲੀ ਹੈ। ਹੁਣ ਇਹਨਾਂ ਨੂੰ ਜਿਉਂ-ਜਿਉਂ ਜਿਹੜੀਆਂ 22 ਇਲੈਕਸ਼ਨਸ ਹੋਈਆਂ ਉਹ ਇਹਨਾਂ ਦੇ ਅਗੇਂਸਟ ਭੁਗਤੀਆਂ, ਇਹ ਹੋਰ ਜ਼ਿਆਦਾ ਨਫ਼ਰਤ ਜਿਹੜੀ ਹੈ ਔਰ ਇਹ ਰਾਮ ਇਸ਼ੂ ਨੂੰ ਜਿਹੜਾ ਉਹ ਖੜਾ ਕਰ ਰਹੇ ਨੇ। ਔਰ ਉਹ 'ਚ ਉਹਨੇ ਕਿਹਾ, ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੁਣ ਇਸ ਜਿਹੜਾ ਫੈਜ਼ਾਬਾਦ ਦਾ ਨਾਮ ਬਦਲ ਕੇ ਜਿਹੜਾ ਉਹ ਅਯੁੱਧਿਆ ਰੱਖ ਦਿੱਤਾ ਹੈ। ਨਾਲ ਹੀ ਅਸੀਂ ਅਯੁੱਧਿਆ 'ਚ ਇੱਕ ਨਵਾਂ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਜਿਹਦਾ ਨਾਮ ਰਾਜ ਸ਼੍ਰੀ ਦਸ਼ਰਥ ਤੇ ਰੱਖਿਆ ਜਾਏਗਾ ਨਾ। ਦਸ਼ਰਥ ਉੱਥੇ ਮੈਡੀਸਨ ਪੜਾਉਂਦਾ ਰਿਹਾ, ਰਾਮ ਦੇ ਪਿਓ ਦੇ ਨਾਂ ਤੇ ਜਿਹੜਾ ਉਹ ਤਾਂ ਮੂਰਛਤ ਹੋ ਗਿਆ ਪਰ ਹੁਣ ਉਹ ਮੈਡੀਕਲ ਕਾਲਜ ਹੋ ਸਕਦਾ ਹੈ ਉਹਦੇ ਨਾਂ ਤੇ ਕੋਈ ਗੈਸ ਸਿਲੰਡਰ ਨਵਿਆਂ ਚ ਲਾਣਾ ਹੋਣਾ ਬੇਹੋਸ਼ ਹੋਏ ਲੋਕਾਂ ਚ। ਔਰ ਇਸੇ ਤਰ੍ਹਾਂ 에ਅਰਪੋਰਟ ਦਾ ਨਾਮ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਨਾਮ ਤੇ ਰੱਖਿਆ ਜਾਏਗਾ। ਔਰ ਨਾਲ ਹੀ ਜਿਹੜੀ ਉਹਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਅੱਜ ਮੋਦੀ ਪਿਛਲੇ 4 ਸਾਲ ਚ ਜੇ ਕਹਿੰਦਾ ਦੇਖਣਾ ਹੋਏ ਤਾਂ ਆਲਰੇਡੀ ਮੋਦੀ ਨੇ ਰਾਮ ਰਾਜ ਐਸਟੈਬਲਿਸ਼ ਕਰ ਦਿੱਤਾ ਹੈ। ਦੇਖੋ ਆਧਾਰ ਕਾਰਡ ਬਣਾ ਦਿੱਤੇ, ਟਾਇਲਟ ਸਕੀਮ ਦੇ ਦਿੱਤੀ ਤੇ ਹੋਰ ਰਾਮ ਰਾਜ ਕੀ ਹੁੰਦਾ ਕਹਿੰਦੇ ਆਮ ਲੋਕਾਂ ਤੱਕ ਪਹੁੰਚਾ ਦਿੱਤਾ। ਸੋ ਕੁੱਲ ਮਿਲਾ ਕੇ ਇਹ ਜਿਸ ਰਸਤੇ ਤੇ ਤੁਰੇ ਹੋਏ ਨੇ, ਔਰ ਇਹਦੇ ਚ ਮੈਂ ਹੁਣ ਤਾਂ ਨਹੀਂ ਡਿਸਕਸ ਕਰਾਂਗਾ, ਜਿਹੜਾ ਪਿਛਲੇ ਦਿਨਾਂ 'ਚ ਇਹਨੇ ਇੱਕ ਜਬਲੀ ਮਾਰੀ ਸੀ ਆਦਿੱਤਿਆਨਾਥ ਯੋਗੀ ਨੇ ਕਿ ਜਦੋਂ ਹਿੰਦੂ ਰਾਜਾ ਸੀ ਜੰਮੂ ਕਸ਼ਮੀਰ ਦਾ ਔਰ ਉੱਥੇ ਹਿੰਦੂ ਤੇ ਸਿੱਖ ਬੜੇ ਸੁਖੀ ਵਸਦੇ ਸੀ, ਔਰ ਇਹ ਜਦੋਂ ਦਾ ਇਹ ਹਿੰਦੂ ਰਾਜਾ ਗਿਆ ਔਰ ਇਹ ਨਵੇਂ ਭਾਰਤ 'ਚ ਆਏ ਔਰ ਇਹ ਹੋਇਆ, ਇਹਦਾ ਕਸ਼ਮੀਰ ਵਾਦੀ ਦੇ ਸਿੱਖਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ, ਇਹਦਾ ਮਜ਼ਾਕ ਬਣਾਇਆ। ਔਰ ਬਹੁਤ ਸਾਰੀਆਂ ਫੇਸਬੁੱਕ ਪੋਸਟਸ ਦੇ ਉੱਤੇ ਕਸ਼ਮੀਰ ਟਾਈਮਜ਼ ਨੇ ਜਿਹੜੀ ਇੱਕ ਸਟੋਰੀ ਵੀ ਕੀਤੀ ਹੈ ਕਿ ਕਸ਼ਮੀਰ ਵਾਦੀ ਦੇ ਸਿੱਖਾਂ ਨੇ ਕਿਹਾ ਕਿ ਜੀ ਅਸੀਂ ਇੱਥੇ ਭਾਵੇਂ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਅਸੀਂ ਬੜੇ ਖੁਸ਼ ਹਾਂ ਕਸ਼ਮੀਰ ਵਾਦੀ ਵਾਲੇ। ਤੇ ਯੋਗੀ ਨੂੰ ਕਿਹਾ ਵੀ ਤੂੰ ਇਹ ਡਰਾਮੇਬਾਜ਼ੀਆਂ ਬੰਦ ਕਰ ਔਰ ਇਹ ਨਫ਼ਰਤ ਫੈਲਾਉਣ ਦਾ ਜਿਹੜਾ ਤੁਸੀਂ ਨਫ਼ਰਤ ਦੇ ਬਣ ਜਾ ਰਹੇ ਹੋ ਇਸ ਤੋਂ ਗੁਰੇਜ਼ ਕਰੋ। ਅਸੀਂ ਕਸ਼ਮੀਰ ਵਾਦੀ ਦੇ ਵਿੱਚ ਬੜਾ ਖੁਸ਼ਹਾਲ ਇੱਕ ਹਾਰਮੋਨੀਅਸ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ। ਪਰ ਇਸ ਵੇਲੇ ਲੱਗਦਾ ਵੀ 2019 ਦੀਆਂ ਚੋਣਾਂ ਤੋਂ ਪਹਿਲਾਂ ਆਦਿੱਤਿਆਨਾਥ ਯੋਗੀ ਹੀ ਇਹ ਸਾਰਾ ਹੀ ਸ਼ਾਇਦ ਸ਼ਹਿਰਾਂ ਦੇ ਪਿੰਡਾਂ ਦੇ ਨਾਂ ਹੀ ਬਦਲਣ ਤੇ ਰਹਿਣਗੇ, ਹੋਰ ਤਾਂ ਇਹ ਕਰ ਵੀ ਕੀ ਸਕਦੇ ਨੇ। ਲੇਕਿਨ ਨਫ਼ਰਤ ਜਿਹੜੀ ਹੈ ਮੈਨੂੰ ਲੱਗਦਾ ਹੈ ਵੀ ਮੁਸਲਮਾਨਾਂ ਦੇ ਈਸਾਈਆਂ ਦੇ ਖਿਲਾਫ ਵੀ ਵੱਡੇ ਪੈਮਾਨੇ ਤੇ ਹਿੰਸਾ ਹੋਏਗੀ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ, ਜੇ ਬਿਪਨ ਰਾਵਤ ਦੀ ਸਟੇਟਮੈਂਟ ਪੰਜਾਬ ਦੇ ਹਵਾਲੇ ਨਾਲ ਜੋ ਉਹਨੇ ਕਹੀ ਹੈ, ਇਸ ਤੋਂ ਇਹ ਲੱਗਦਾ ਹੈ ਵੀ ਸਿੱਖ ਵੀ ਇਹਨਾਂ ਦੇ ਸਿੱਧੇ ਨਿਸ਼ਾਨੇ ਤੇ ਨੇ। ਔਰ ਕੋਈ ਵੀ ਜਿਹੜਾ ਫੌਜੀ ਹਮਲੇ ਤੋਂ ਜੋ ਜੂਨ 84 ਚ ਲੈ ਕੇ ਨਵੰਬਰ 84 ਔਰ ਜੋ ਸਿੱਖ ਨਸਲਕੁਸ਼ੀ ਦਾ ਆਪਰੇਸ਼ਨ 2 ਜਿਹੜਾ ਇਹ ਵੀ ਆਉਣ ਵਾਲੇ ਪੀਰੀਅਡ 'ਚ ਸ਼ੁਰੂ ਹੋ ਸਕਦਾ ਜੀ। ਡਾਕਟਰ ਸਾਹਿਬ ਬਿਲਕੁਲ ਥੱਲੇ ਨਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।